ਕਹਿੰਦੇ ਨੇ ਕਿ ਆਪਣਾ ਰਿਛ ਨਚਾਈ ਰੱਖਣਾ ਜਾਂ ਆਪਣਾ ਰਿਛ ਰਜਾਈ ਰੱਖਣਾ। ਇਹ ਅਸਲ 'ਚ ਗੱਲ ਕਹੀ ਜਾਂਦੀ ਏ ਇੱਕ ਮਾੜੀ ਮੱਤ ਵਾਲੇ ਬੰਦੇ ਦੇ ਬਾਰੇ ਕਿ ਜਿਹਨੂੰ ਆਪਣੀਆਂ ਗਰਜ਼ਾਂ ਆਪਣੀਆਂ ਲੋੜਾਂ ਦੇ ਨਾਲ ਹੋਵੇ, ਬਾਕੀ ਸਾਰੇ ਖਾਣ ਖਸਮਾਂ ਨੂੰ ਭਾਵੇਂ ਜਿੱਧਰ ਮਰਜ਼ੀ ਜਾਣ, ਉਹਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਅਸਲ ਦੇ ਵਿੱਚ ਇਹ ਕਹਾਣੀ ਹੈ ਇੱਕ ਐਸੇ ਮੁਲਕ ਦੀ ਕਿ ਜਿੱਥੋਂ ਦਾ ਹਾਕਮ ਜਾਂ ਰਾਜਾ ਜਦੋਂ ਮਰ ਜਾਂਦਾ ਸੀਗਾ ਤੇ ਅਗਲੇ ਦਿਨ ਸਵੇਰੇ ਪਹਿਲਾ ਬੰਦਾ ਜਿਹੜਾ ਉਸ ਮੁਲਕ ਦੀਆਂ ਹੱਦਾਂ 'ਚ ਵੜਦਾ ਸੀਗਾ ਉਹਨੂੰ ਰਾਜਾ ਬਣਾ ਦਿੱਤਾ ਜਾਂਦਾ ਸੀ। ਇੱਕ ਵਾਰ ਉਸ ਮੁਲਕ ਦੀਆਂ ਹੱਦਾਂ ਦੇ ਵਿੱਚ ਇੱਕ ਰਿਛ ਵਾਲਾ ਮਦਾਰੀ ਆਣ ਵੜਿਆ। ਰਾਜਾ ਰਾਤ ਮਰ ਗਿਆ ਸੀਗਾ, ਉਹਨਾਂ ਨੇ ਉਹਨੂੰ ਫੜਿਆ ਔਰ ਤਖਤ ਦੇ ਉੱਤੇ ਬਿਠਾ ਦਿੱਤਾ। ਉਹਨੇ ਤਖਤ ਤੇ ਬੈਠਾ, ਉਹਨੂੰ ਪਹਿਲਾਂ ਤਾਂ ਯਕੀਨ ਹੀ ਨਾ ਆਇਆ ਕਿ ਮੈਂ ਰਾਜਾ ਬਣ ਗਿਆ। ਤੇ ਫਿਰ ਉਹਨੇ ਹੁਕਮ ਦਿੱਤਾ ਕਿ ਇੱਕ ਦੇਗ ਚਾੜੋ ਔਰ ਮੈਨੂੰ ਵੀ ਸੂਜੀ ਦਾ ਹਲਵਾ ਖਵਾਓ, ਮੇਰੇ ਰਿਛ ਨੂੰ ਵੀ ਖਵਾਓ। ਹੁਕਮ ਦੀ ਤਾਮੀਲ ਹੋਈ। ਦੂਜੀ ਵਾਰ ਵੀ ਉਹਨੇ ਦੂਜੇ ਦਿਨ ਇਹੀ ਹੁਕਮ ਦਿੱਤਾ, ਹਲਵੇ ਦੀ ਦੇਗ ਚਾੜੋ, ਮੈਨੂੰ ਵੀ ਰੱਜ ਕੇ ਖਵਾਓ, ਮੇਰੇ ਰਿਛ ਨੂੰ ਵੀ ਖਵਾਓ। ਉਹ ਇਸੇ ਤਰ੍ਹਾਂ ਚੱਲਦਾ ਰਿਹਾ। ਤੀਜੇ ਦਿਨ ਹੋਇਆ, ਨਾਲ ਦੇ ਮੁਲਕ ਦੇ ਰਾਜੇ ਨੂੰ ਹੁਕਮ ਲੱਭਾ ਕਿ ਉਸ ਮੁਲਕ 'ਚ ਤੇ ਇਹ ਵਾਪਰੀ ਹੈ, ਉੱਥੋਂ ਦਾ ਰਾਜਾ ਕਲੰਦਰ ਹੈ ਕੋਈ ਜਾਂ ਮਦਾਰੀ ਹੈ ਕੋਈ, ਉਹਨੇ ਹਮਲਾ ਕਰ ਦਿੱਤਾ। ਰੋਜ਼ ਜਿਹੜਾ ਆ ਉਹਨੂੰ ਸੁਨਾਹ ਪੜਨਾ ਕਿ ਜੀ ਫੌਜਾਂ ਤੁਰ ਪਈਆਂ, ਹਮਲਾ ਹੋ ਗਿਆ, ਮੁਲਕ ਲਾਗੇ ਪੜ ਗਏ, ਮੁਲਕ ਦੇ ਵਿੱਚ ਵੜ ਗਏ। ਪਰ ਉਹਦਾ ਇੱਕੋ ਹੀ ਹੁੰਦਾ ਸੀਗਾ, ਦੇਗ ਚਾੜੋ, ਮੈਨੂੰ ਵੀ ਖਵਾਓ, ਮੇਰੇ ਰਿਛ ਨੂੰ ਵੀ ਖਵਾਓ। ਫਿਰ ਇੱਕ ਦਿਨ ਹੋਇਆ ਕਿ ਉਹਨਾਂ ਆਖਿਆ ਕਿ ਬਾਦਸ਼ਾਹ ਸਲਾਮਤ ਉਹ ਤਾਜ ਮਹਿਲ ਕਿਲੇ ਦੇ ਅੰਦਰ ਆ ਗਏ ਨੇ। ਉਹਨੇ ਆਖਿਆ ਅੱਛਾ ਦੇਗ ਚਾੜੋ। ਸਾਰੇ ਵੇਖਣ, ਦੇਗ ਚਾੜੀ ਗਈ, ਉਹਨੇ ਆਪ ਵੀ ਖਾਧੀ, ਰਿਛ ਨੂੰ ਵੀ ਖਵਾਈ ਔਰ ਉਸ ਤੋਂ ਬਾਅਦ ਮਹਲ ਦੇ ਪਿਛਲੇ ਬੂਹੇ ਥਾਣੀ ਨਿਕਲ ਗਿਆ। ਇਸ ਕਰਕੇ ਤੁਹਾਡਾ ਹਾਕਮ ਜਦ ਤੱਕ ਇਰਾਦਿਆਂ ਦਾ ਪੱਕਾ ਨਾ ਹੋਏ ਉਹ ਆਪਣਾ ਰਿਛ ਨਚਾਈ ਰੱਖੇਗਾ। ਸ਼ਾਇਦ ਸਾਡੇ ਸਮਾਜ ਨੂੰ ਅੱਜ ਇਹ ਰਿਛਾਂ ਵਾਲੇ ਚੱਟਣ ਡੇ। ਇਹ ਸੀਗੀ ਅੱਜ ਦੇ ਕੰਮ ਦੀ ਗੱਲ। ਆਲੇ ਦੁਆਲੇ ਨਜ਼ਰ ਮਾਰ ਲੈਣਾ।